ਹਾਈਲਾਈਟ ਹੁੰਦੇ ਆ ਉਹ ਹਾਈਲਾਈਟ ਜਿਹੜਾ ਸਿਰਫ ਲੱਖਾ ਸਧਾਣਾ ਤੇ ਦੀਪ ਸਿੱਧੂ ਨੂੰ ਕੀਤਾ ਜਾਂਦਾ, ਜਦੋਂ ਕਿ ਮੈਂ ਸਮਝਦਾ ਕਿ ਉਹਨਾਂ ਨੌਜਵਾਨਾਂ ਦੀ ਕੁਰਬਾਨੀ ਵੀ ਸੇਮ ਆ, ਜਾਂ ਉਹਨਾਂ ਨੇ ਵੀ ਉਹਨਾਂ ਤਸ਼ੱਦਦ ਮੈਂਟਲੀ ਪ੍ਰੈਸ਼ਰ ਸਾਰਾ ਕੁਝ ਉਹਨਾਂ ਝੱਲਿਆ। ਸਾਡੇ ਹਰ ਨੌਜਵਾਨ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਆ, ਜਿਨ੍ਹਾਂ ਤੇ ਤਸ਼ੱਦਦ ਹੋਏ ਆ। ਸਾਨੂੰ ਸੌਣ ਨਹੀਂ ਦਿੱਤਾ ਗਿਆ, ਸਾਨੂੰ ਖਾਣ ਨੂੰ ਨਹੀਂ ਦਿੰਦੇ ਸੀ, 3-3 ਦਿਨ ਭੁੱਖੇ, ਅਸੀਂ 3 ਦਿਨ 4 ਦਿਨਾਂ ਦਾ ਅਨੀਂਦਰਾ। ਸਾਨੂੰ ਰਾਤ ਨੂੰ 2 ਵਜੇ ਤੋਂ ਕੁਐਸਚਨ ਕਰਨ ਲੱਗ ਜਾਣਾ, ਸਾਡੇ ਨਾਲ ਬੈਠ ਕੇ ਜਿਹੜੀਆਂ ਉਹਨਾਂ ਦੀ ਆਪਦੀ ਇੰਟਰੋਗੇਸ਼ਨ ਕਰਨੀ, ਉਹ ਵੀ ਤਸ਼ੱਦਦ ਆ ਨਾ। ਸਾਨੂੰ 2.5 ਬਾਏ 5.5-6 ਫੁੱਟ ਦੇ ਸੈੱਲ 'ਚ ਜਿਹੜਾ ਚਾਰੇ ਪਾਸਿਓਂ ਬੰਦ, ਉਹਦੇ 'ਚ ਮੈਨੂੰ ਤਾੜ ਦਿੱਤਾ ਗਿਆ। ਸੋਲਿਟਰੀ ਕਨਫਾਈਨਮੈਂਟ ਤਸ਼ੱਦਦ ਆ ਨਾ। ਕੀ ਹੁੰਦਾ ਇਹ? ਕਈ ਹੋਰ ਸਾਡੇ ਜਿਹੜੇ ਨੌਜਵਾਨ ਫੜੇ ਗਏ, ਉਹਨਾਂ ਤੇ ਤਸ਼ੱਦਦ ਫਿਜ਼ੀਕਲ ਵੀ ਹੋਇਆ। ਉਹ ਪੁਲਿਸ ਜਿਹੜੇ ਬੰਦਿਆਂ ਨੂੰ ਚੱਕ ਕੇ ਲੈ ਕੇ ਗਈ, ਉਹਨਾਂ ਨੂੰ ਕੁੱਟਿਆ ਉਹਨਾਂ ਨੇ। ਜੇਲ੍ਹ 'ਚ ਮੈਨੂੰ ਹਾਈ ਰਿਸਕ 'ਚ ਰੱਖਿਆ ਗਿਆ, ਜੇਲ੍ਹ ਦੇ ਅੰਦਰ ਜੇਲ੍ਹ ਵਾਲਾ ਕੰਮ ਹੁੰਦਾ ਉਹ। ਪਰ ਸਾਨੂੰ ਪ੍ਰਚਾਰਿਆ ਆਏ ਗਿਆ, ਦਿਖਾਇਆ ਆਏ ਗਿਆ ਜਿਵੇਂ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਅਸੀਂ। ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ, ਉਸ ਸੰਬੰਧੀ ਕੀ ਗੁਰੂ ਸਾਹਿਬ ਨੂੰ ਇਨਸਾਫ ਨਹੀਂ ਮਿਲੇਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕੋਈ ਕਰ ਸਕਦਾ। ਸਾਡੇ 'ਚ ਘਾਟ ਆ, ਅਸੀਂ ਇਹੋ ਜਿਹਾ ਸਿਸਟਮ ਹੀ ਨਹੀਂ ਉਸਾਰ ਸਕੇ ਵੀ ਆਪਦੇ ਇਸ਼ਟ ਦੀ ਵੀ ਰੱਖਿਆ ਕਰ ਸਕੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। 26 ਜਨਵਰੀ ਨੂੰ ਕਿਸਾਨ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਆ, ਉਹਨਾਂ ਹਾਲਾਤਾਂ ਤੋਂ ਬਾਅਦ ਜਿਸ ਤਰੀਕੇ ਨਾਲ ਪੂਰਾ ਮਾਮਲਾ ਜੋ ਵਾਪਰਦਾ, ਇਸ ਦੌਰਾਨ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਝੱਲਣੀ ਪੈਂਦੀ ਆ, ਉਹ ਹੁੰਦੇ ਨੇ ਦੀਪ ਸਿੱਧੂ। ਤੇ ਦੀਪ ਸਿੱਧੂ ਇਸ ਪੂਰੇ ਵਾਕਿਆ ਦੌਰਾਨ ਉਹਨਾਂ ਨੂੰ ਕਿਹੜੀਆਂ ਮੁਸ਼ਕਿਲਾਂ 'ਚੋਂ ਗੁਜ਼ਰਨਾ ਪੈਂਦਾ ਹੈ, ਕਿਸ ਤਰੀਕੇ ਦੇ ਹਾਲਾਤ ਉਹਨਾਂ ਨਾਲ ਰਹਿੰਦੇ ਆ, ਇਹ ਸਾਰਿਆਂ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ। ਤੇ ਅੱਜ ਅਸੀਂ ਇੱਕ ਵਾਰ ਫੇਰ ਦੀਪ ਸਿੱਧੂ ਦੇ ਨਾਲ ਹਾਜ਼ਰ ਹਾਂ ਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਇਹ ਸਾਰਾ ਕੁਝ ਕਿੱਦਾਂ ਵਾਪਰਿਆ ਸੀ। ਹਾਲਾਂਕਿ ਮੈਂ ਪਿਛਲੀਆਂ ਗੱਲਾਂ ਨਹੀਂ ਦੁਹਰਾਊਂਗਾ, ਇਹਨਾਂ ਦੇ ਭਵਿੱਖ ਦੀ ਨੀਤੀ ਤੇ ਅੱਗੇ ਕੀ ਕਰਨ ਜਾ ਰਹੇ ਆ ਉਸ ਤੇ ਫੋਕਸ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਦੀਪ ਜੀ, ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ ਭਾਈ। ਦੀਪ ਜੀ, ਪਹਿਲਾ ਸਵਾਲ ਮੈਂ ਤੁਹਾਨੂੰ ਇਹੀ ਕਰਦਾ ਕਿ ਹੁਣ ਤੁਸੀਂ ਬਾਹਰ ਆਏ ਹੋ, ਹੈ ਨਾ, ਜ਼ਮਾਨਤ ਜਿਹੜੀ ਹੋ ਗਈ ਆ, ਹਾਲਾਂਕਿ ਕਾਫੀ ਮੁਸ਼ਕਲਾਂ ਵਾਲਾ ਦੌਰ ਤੁਸੀਂ ਦੇਖਿਆ, ਕਾਫੀ ਮੁਸ਼ਕਲਾਂ 'ਚ ਤੁਸੀਂ ਲੰਘੇ। ਭਵਿੱਖ ਦੀ ਰਣਨੀਤੀ ਕੀ ਹੈ? ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਪਲਾਨ ਨੇ? ਕੀ ਸੋਚਿਆ ਹੁਣ ਵੀ ਆਉਣ ਤੋਂ ਬਾਅਦ ਤੁਹਾਡਾ ਜਿਹੜਾ ਮੈਂਟਲ ਲੈਵਲ ਕੀ ਕਹਿੰਦਾ ਤੇ ਕਿਸ ਪਾਸੇ ਵਾਲਾ ਰੁਖ ਕਰਨਾ? ਨਹੀਂ ਦੇਖੋ, ਮੈਂਟਲ ਲੈਵਲ ਦੀ ਗੱਲ ਨਹੀਂ ਹੈ ਇਹ, ਜਜ਼ਬਾਤੀ ਗੱਲ ਵੀ ਆ। ਤੇ ਉਹ ਵੀ ਜ਼ਰੂਰਤ ਆ ਵੀ ਅਸੀਂ ਪੰਜਾਬ ਲਈ ਆਪਾਂ ਤੁਰੇ ਆ, ਆਪਦੇ ਲੋਕਾਂ ਲਈ, ਆਪਦੀ ਮਿੱਟੀ ਲਈ ਤੁਰੇ ਆ। ਤਾਂ ਆਪਦੀ ਵਿਰਸਾ ਜਾਗਿਆ ਜਦੋਂ ਅੰਦਰ, ਤਾਂ ਅਸੀਂ ਨਿਕਲੇ ਤਾਂ ਪੰਜਾਬ ਲਈ ਫਿਰ ਹੁਣ ਗਾਂਹ ਵੀ ਤੁਰਾਂਗੇ ਜੀ, ਹੈ ਨਾ। ਆਪਦੇ ਇੱਥੋਂ ਦਾ, ਚਾਹੇ ਤੁਸੀਂ ਇਹ ਕਹਿ ਲਓ ਵੀ ਸਾਡਾ ਆਪਦਾ ਕਲਚਰ ਹੋਵੇ, ਵਿਰਸਾ ਹੋਵੇ, ਸਾਡੇ ਫਲਸਫੇ ਹੋਣ, ਸਾਡੇ ਜਿਹੜੇ ਫੈਮਿਲੀ ਇੰਸਟੀਟਿਊਸ਼ਨਸ ਹੋਣ, ਜਿਸ ਤਰ੍ਹਾਂ ਆਪਣੇ ਇੱਥੇ ਸਿਵਲ ਸੁਸਾਇਟੀ ਹੋਵੇ, ਇਹਨਾਂ ਸਾਰਿਆਂ ਦੇ ਲਈ ਜਦੋਜਹਿਦ ਕਰਾਂਗੇ ਤਾਂ ਕਿ ਇਹਨਾਂ ਦੀ ਹੋਂਦ ਬਣੀ ਰਹੇ, ਇਹਨਾਂ ਦੀ ਐਗਜ਼ਿਸਟੈਂਸ ਬਣੀ ਰਹੇ। ਇਹਦੇ 'ਚ ਹੀ ਸਾਡਾ ਪੰਜਾਬ ਵਸਦਾ। ਪੰਜਾਬ ਸਾਡਾ ਪਿੰਡਾਂ 'ਚ ਵਸਦਾ, ਅੱਜ ਵੀ ਵਸਦਾ ਪਿੰਡਾਂ 'ਚ, ਸਾਨੂੰ ਪਤਾ ਹੈ ਨਾ। ਚਾਹੇ ਜਿੰਨੇ ਮਰਜ਼ੀ ਸ਼ਹਿਰ ਬਣਾ ਲਓ ਤੁਸੀਂ, ਸ਼ਹਿਰ 'ਚ ਕਲੋਨੀਆਂ ਕੱਟ ਲਓ, ਕੋਠੀਆਂ ਬਣਾ ਲਓ, ਪਰ ਪੰਜਾਬ ਉਹਨਾਂ ਕੋਠੀਆਂ 'ਚ, ਉਹਨਾਂ ਕਲੋਨੀਆਂ 'ਚ, ਸ਼ਹਿਰਾਂ 'ਚ ਨਹੀਂ ਵਸਦਾ। ਅੱਜ ਵੀ ਪੰਜਾਬ ਪਿੰਡਾਂ 'ਚ ਵਸਦਾ। ਅਸੀਂ ਉਹਨਾਂ ਪਿੰਡਾਂ ਦੀ, ਉਹਨਾਂ ਨੂੰ ਪ੍ਰੋਟੈਕਟ ਕਰਨਾ, ਉਸ ਕਲਚਰ ਨੂੰ ਪ੍ਰੋਟੈਕਟ ਕਰਨਾ, ਆਪਦੀ ਹੋਂਦ ਨੂੰ ਬਚਾ ਕੇ ਰੱਖਣਾ। ਇਹਦੇ ਲਈ ਸਾਨੂੰ ਜਿਹੜਾ ਮਰਜ਼ੀ ਸੰਘਰਸ਼ ਕਰਨਾ ਪਵੇ। ਜਦੋਂ ਸਰਕਾਰ ਸਮੇਂ-ਸਮੇਂ 'ਤੇ ਪਾਲਿਸੀਜ਼ ਬਣਾਊਗੀ, ਜੇ ਉਹ ਸਾਡੇ ਅਨੁਕੂਲ ਨਹੀਂ ਹੋਣਗੀਆਂ, ਜਿਵੇਂ ਕਿ ਹੁਣ ਕਿਸਾਨੀ ਸੰਘਰਸ਼ 'ਚ ਸਾਡੇ ਨਾਲ ਹੋਇਆ, ਜਿਹੜੀ ਪਾਲਿਸੀ ਬਣੀ ਆ ਖੇਤੀਬਾੜੀ 'ਤੇ, ਇਹ ਬਿੱਲ ਆਧਾਰਿਤ ਬਣੇ ਆ, ਇਹ ਸਾਡੇ ਅਨੁਕੂਲ ਨਹੀਂ ਆ। ਇਹਦੇ ਨਾਲ ਸਾਡਾ ਜਿਹੜਾ, ਤੁਸੀਂ ਇਹ ਕਹਿ ਲਓ ਵੀ ਲਿਟਰਲੀ ਸਾਡੇ ਕਲਚਰ ਨੂੰ ਥ੍ਰੈਟਨ ਕੀਤਾ ਗਿਆ, ਹੈ ਨਾ। ਤਾਂ ਫਿਊਚਰ 'ਚ ਵੀ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਆ ਤਾਂ ਆਪਾਂ ਆਵਾਜ਼ ਬੁਲੰਦ ਕਰਨੀ ਆ ਔਰ ਕਰਦੇ ਰਹਾਂਗੇ। ਇਹੀ ਸਾਡਾ ਇਤਿਹਾਸ ਆ। ਤੇ ਇਹ ਰਿਬੈਲਸ ਦੀ, ਜਿਹੜਾ ਰਿਬੈਲ ਹੁੰਦਾ ਨਾ, ਇਹ ਉਹਨਾਂ ਦੀ ਧਰਤੀ ਆ। ਔਰ ਇਸ ਧਰਤੀ 'ਚ ਬੜੀ ਇੱਕ ਖਾਸੀਅਤ ਆ, ਇਹ ਧਰਤੀ ਇਹਦੇ 'ਚ ਸਮਰੱਥਾ ਇਹ ਆ ਵੀ ਬੜੀ ਜਲਦੀ ਆਪਦੇ ਆਪ ਨੂੰ ਫਿਰ ਤਿਆਰ ਕਰ ਲੈਂਦੀ ਆ। ਇੱਥੇ ਨਵੀਂ ਫਸਲ ਆ ਜਾਂਦੀ ਆ। ਹੁਣ ਇੱਥੇ ਨਵੀਂ ਫਸਲ ਆਈ ਹੋਈ ਆ, ਜਿਹੜੀ ਨਵੀਂ ਫਸਲ ਆਈ ਆ, ਫਿਰ ਉਹਨੇ ਆਪਦਾ ਰੰਗ ਤਾਂ ਦਿਖਾਉਣਾ ਹੀ ਆ।
ਹੁਣ ਜਿਹੜਾ ਕਿਸਾਨ ਮੋਰਚੇ ਦੇ ਵਿੱਚ ਤੁਹਾਡੀ ਜਿਹੜੀ ਸ਼ਮੂਲੀਅਤ ਹੈ, ਕਿਉਂਕਿ ਉਹ ਪੂਰਾ ਜਦੋਂ ਵਾਕਿਆ ਹੁੰਦਾ ਉਸ ਵਾਕਿਆ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦੀਆਂ ਗੱਲਾਂ ਉਸ ਸਮੇਂ ਕੀਤੀਆਂ ਜਾਂਦੀਆਂ, ਉਸ ਤੋਂ ਬਾਅਦ ਆਪਾਂ ਥੋੜਾ ਸੋਚ ਸਕਦੇ ਹਾਂ ਕਿ ਇੱਕ ਮੋਰਚੇ ਦੇ ਵਿੱਚ ਠਹਿਰਾਓ ਆ ਗਿਆ। ਹਾਲਾਂਕਿ ਸਰਕਾਰ ਨਾਲ ਵੀ ਜਿਹੜੀ ਗੱਲਬਾਤ ਦੇ ਵਿੱਚ ਵੀ ਇੱਕ ਬ੍ਰੇਕਡਾਊਨ ਜਿਹੜਾ ਉਹਦੇ ਵਿੱਚ ਆ ਗਿਆ, ਇੱਕ ਵਾਰੀ ਗੱਲਬਾਤ ਸਾਡੀ ਟੁੱਟ ਗਈ ਹੈ। ਦੀਪ ਸਿੱਧੂ ਹੁਣ ਉਸ ਮੋਰਚੇ ਦੇ ਵਿੱਚ ਇੱਕ ਨਵੀਂ ਜਾਨ ਫੂਕਣ ਵਾਸਤੇ ਕਿਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਤੁਹਾਡੀ ਹੈਗੀ ਹੈ? ਕੀ ਤੁਹਾਡੇ ਤੁਸੀਂ ਉਸ ਮੋਰਚੇ 'ਚ ਦੁਬਾਰਾ ਜਾ ਰਹੇ ਹੋ? ਕਿਸਾਨ ਆਗੂਆਂ ਪ੍ਰਤੀ ਤੁਹਾਡਾ ਰਵੱਈਆ ਹੁਣ ਕੀ ਹੈ? ਬਾਹਰ ਆਉਣ ਤੋਂ ਬਾਅਦ ਤੁਹਾਡਾ ਰਵੱਈਆ ਉਹਨਾਂ ਪ੍ਰਤੀ ਕੀ ਹੈ? ਇਹ ਮੇਰਾ ਰਵੱਈਆ ਤਾਂ ਬਾਈ ਉਹੀ ਸੀ ਜਿਹੜਾ ਪਹਿਲਾਂ ਸੀ। ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਤੁਸੀਂ ਸਤਿਕਾਰਯੋਗ ਹੋ, ਤੁਸੀਂ ਸਾਡੇ ਆਗੂ ਹੋ, ਬਜ਼ੁਰਗ ਹੋ ਸਾਡੇ, ਮੈਂ ਇੱਜ਼ਤ ਵੀ ਕਰਦਾ ਉਹਨਾਂ ਦੀ। ਪਰ ਮੈਂ ਇੱਕ ਗੱਲ ਨਾਲ ਨਾਲ ਇਹ ਵੀ ਕਹਿਣਾ ਵੀ ਜਦੋਂ ਅਸੀਂ ਕੋਈ ਸੰਘਰਸ਼ ਲੜ ਰਹੇ ਹਾਂ, ਉਹਦੇ 'ਚ ਨੌਜਵਾਨੀ ਵੀ ਆ, ਉਹਦੇ 'ਚ ਸਿਆਣੇ ਬੰਦੇ ਵੀ ਆ, ਉਹਦੇ 'ਚ ਇੰਟੈਲੈਕਚੁਅਲਸ ਵੀ ਆ, ਐਜੂਕੇਸ਼ਨਿਸਟਸ ਵੀ ਆ, ਹੈ ਨਾ, ਉਹਦੇ 'ਚ ਹੋਰ ਬੜੀ ਤਰ੍ਹਾਂ ਦੀ ਵਿਆਪਕਤਾ। ਸਾਨੂੰ ਸਾਰਿਆਂ ਨੂੰ ਇਹੀ ਲੈ ਕੇ ਚੱਲਣਾ ਚਾਹੀਦਾ। ਲੀਗਲ ਮਾਈਂਡਸ ਵੀ ਆ, ਇਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਸਾਨੂੰ ਇਹਨਾਂ ਸਾਰੇ ਬੰਦਿਆਂ ਦੀ ਲੋੜ ਆ। ਫਿਰ ਹੀ ਕੋਈ ਸਟ੍ਰੈਟਜੀ ਘੜੀ ਜਾਣੀ ਚਾਹੀਦੀ ਆ। ਕਿਸੇ ਤਰ੍ਹਾਂ ਸਾਨੂੰ ਆਪਦਾ ਜਿਹੜਾ ਗਾਂ ਰਣਨੀਤੀ ਆ ਉਹਨੂੰ ਸਟ੍ਰੈਟੇਜਾਈਜ਼ ਕਰਨਾ ਚਾਹੀਦਾ। ਇਹ ਸਾਨੂੰ ਆਪਸੀ ਤਾਲਮੇਲ ਦੀ ਘਾਟ ਰਹੀ ਆ ਅੰਦੋਲਨ 'ਚ। ਅਸੀਂ ਜੇ ਆਈਡੀਓਲੋਜੀ ਇੱਕ ਦੂਜੇ ਦੇ ਖਿਲਾਫ ਆਈਡੀਓਲੋਜੀਕਲੀ ਅਸੀਂ ਪੋਜੀਸ਼ਨ ਲੈਂਦੇ ਸੀ ਤਾਂ ਪਰਸਨਲੀ ਵੀ ਇੱਕ ਦੂਜੇ ਦੇ ਉਲਟ ਹੋ ਜਾਂਦੇ ਸੀ, ਹੈ ਨਾ। ਤਾਂ ਉਹ ਪਰਸਨਲ ਵੀ ਖਿਲਾਫਤ ਕਰਨੀ ਅਤੇ ਪਰਸਨਲ ਅਟੈਕਸ ਕਰਨੇ, ਇਹਨਾਂ ਗੱਲਾਂ ਤੋਂ ਮੈਨੂੰ ਲੱਗਦਾ ਦੂਰ ਰਹਿਣਾ ਚਾਹੀਦਾ ਸੀ। ਇੱਕ ਤਰੀਕਾ ਅਤੇ ਸਲੀਕਾ ਸਾਨੂੰ ਸਿੱਖਣਾ ਚਾਹੀਦਾ ਜਿਹੜਾ ਆਪਦੇ ਕਿਰਦਾਰ ਨੂੰ ਇੰਟੈਕਟ ਰੱਖਣ ਵਾਸਤੇ, ਇੱਕ ਵੈਲਿਊ ਸਿਸਟਮ ਨੂੰ ਇੰਟੈਕਟ ਰੱਖਣ ਵਾਸਤੇ ਬਹੁਤ ਜ਼ਰੂਰੀ ਹੁੰਦਾ। ਹੁਣ ਦੀਪ ਸਿੱਧੂ ਕਦੋਂ ਮੋਰਚੇ ਦੇ ਵਿੱਚ ਸ਼ਮੂਲੀਅਤ ਕਦੋਂ ਕਰ ਰਹੇ? ਦੀਪ ਸਿੱਧੂ ਤਾਂ ਹੁਣ ਵੀ ਮੋਰਚੇ 'ਚ ਹੀ ਹੈ ਜੀ। ਆਪਾਂ ਹੁਣ ਵੀ ਮੋਰਚੇ ਦੀ ਗੱਲ ਕਰ ਰਹੇ ਹਾਂ। ਹੁਣ ਮੈਂ ਉੱਥੇ ਜਾਊਂਗਾ ਵੀ ਪਰਸੋਂ, ਅਤੇ ਜਿੱਦਾਂ ਅਸੀਂ ਆਏ ਹਾਂ ਰਾਤ ਨੂੰ, ਉੱਦਾਂ ਮੈਨੂੰ ਕਹਿੰਦੇ ਵੀ ਮੋਰਚੇ ਦੇ ਵਿੱਚੋਂ ਚੱਲੀਏ ਕਿ ਪਾਸਿਓਂ ਚੱਲੀਏ। ਮੈਂ ਕਿਹਾ ਮੋਰਚੇ ਦੇ ਵਿੱਚੋਂ ਜਾਣਾ ਯਾਰ, ਆਪਣਾ ਮੋਰਚਾ, ਉੱਦਾਂ ਜਾ ਕੇ ਆਏ ਹਾਂ ਫਿਰ ਉੱਥੇ, ਹੈ ਨਾ। ਸੋ ਇਸ ਕਰਕੇ ਦੀਪ ਸਿੱਧੂ ਉਸ ਮੋਰਚੇ ਤੋਂ ਤਾਂ ਦੂਰ ਨਹੀਂ ਆ। ਦੀਪ ਸਿੱਧੂ ਇੱਕ ਉਸ ਜਿਹੜੇ ਸਾਡੇ ਕਿਸਾਨੀ ਸੰਘਰਸ਼ ਦੇ ਆਗੂ ਆ, ਉਹਨਾਂ ਦਾ ਸੋਲਜਰ ਆ ਅਤੇ ਹਮੇਸ਼ਾ ਹੀ ਰਹੂਗਾ। ਜਦੋਂ ਮੈਨੂੰ ਹੁਕਮ ਲਾਉਣਗੇ ਮੈਂ ਤਿਆਰ ਹਾਂ। ਦੀਪ, ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਉਸ 26 ਤੋਂ ਬਾਅਦ ਇਕੱਲਾ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਹੀ ਟਾਰਗੇਟ ਨਹੀਂ ਕੀਤਾ ਗਿਆ। ਪੰਜਾਬ ਦੇ ਹੋਰ ਬਹੁਤੇ ਨੌਜਵਾਨ ਜਿਨ੍ਹਾਂ ਦੇ ਉੱਪਰ ਤਸ਼ੱਦਦ ਵੀ ਹੋਇਆ, ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਰੱਖਿਆ ਗਿਆ। ਹੋ ਸਕਦਾ ਤੁਹਾਨੂੰ ਵੀ ਉੱਥੇ ਇਸ ਤਰ੍ਹਾਂ ਦੇ ਨੌਜਵਾਨ ਮਿਲੇ ਹੋਣ ਜਿਨ੍ਹਾਂ ਦੀਆਂ ਬੇਲਾਂ ਅਜੇ ਤੱਕ ਨਹੀਂ ਹੋਈਆਂ। ਸੋ ਇਹਨਾਂ ਮਤਲਬ ਜਿਹੜੀ ਹਾਈਲਾਈਟ ਹੁੰਦੇ ਆ, ਉਹ ਹਾਈਲਾਈਟ ਜਿਹੜਾ ਸਿਰਫ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਕੀਤਾ ਜਾਂਦਾ, ਜਦੋਂ ਕਿ ਮੈਂ ਸਮਝਦਾ ਕਿ ਉਹਨਾਂ ਨੌਜਵਾਨਾਂ ਦੀ ਕੁਰਬਾਨੀ ਵੀ ਸੇਮ ਆ, ਜਾਂ ਉਹਨਾਂ ਨੇ ਵੀ ਉਹਨਾਂ ਤਸ਼ੱਦਦ, ਮੈਂਟਲੀ ਪ੍ਰੈਸ਼ਰ, ਸਾਰਾ ਕੁਝ ਉਹਨਾਂ ਝੱਲਿਆ। ਉਹਨਾਂ ਨੌਜਵਾਨਾਂ ਬਾਰੇ ਉਹਨਾਂ ਨੂੰ ਇੱਕ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੌਜਵਾਨਾਂ ਬਾਰੇ ਤੁਹਾਡੀ ਕੀ ਰਾਏ ਹੈ? ਦੇਖੋ, ਇਹਦੇ 'ਚ ਇਹ ਨਹੀਂ ਹੈ ਵੀ ਕਿਸ ਬੰਦੇ ਨੂੰ ਹਾਈਲਾਈਟ ਕੀਤਾ ਗਿਆ। ਹਰ ਬੰਦੇ ਦੀ ਆਪਦੀ ਕੰਟਰੀਬਿਊਸ਼ਨ ਆ। ਸਾਡੇ ਹਰ ਨੌਜਵਾਨ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਆ। ਜਿਨ੍ਹਾਂ 'ਤੇ ਤਸ਼ੱਦਦ ਹੋਏ ਆ, ਉਹ ਕੀ ਹੋਇਆ, ਜਿਹੜੇ ਬੰਦੇ ਮੈਨੂੰ ਇਹ ਗੱਲ ਪਤਾ ਲੱਗੀ ਆ, ਕਿਉਂਕਿ ਜਿਹੜੇ ਮੇਰੇ ਨਾਲ ਮੇਰੇ ਇੰਟੈਰੋਗੇਸ਼ਨ ਸੈਂਟਰ 'ਚ ਸੀ, ਉਹਨਾਂ ਨੂੰ ਕੁੱਟਿਆ ਮਾਰਿਆ ਨਹੀਂ ਗਿਆ। ਪਰ ਕੁੱਟਿਆ ਮਾਰਿਆ ਜਾਣਾ ਤਸ਼ੱਦਦ ਇਕੱਲਾ ਨਹੀਂ ਹੁੰਦਾ। ਸਾਨੂੰ ਸੌਣ ਨਹੀਂ ਦਿੱਤਾ ਗਿਆ, ਸਾਨੂੰ ਖਾਣ ਨੂੰ ਨਹੀਂ ਦਿੰਦੇ ਸੀ। 3-3 ਦਿਨ ਭੁੱਖੇ ਅਸੀਂ, 3 ਦਿਨ 4 ਦਿਨਾਂ ਦਾ ਅਨੀਂਦਰਾ। ਸਾਨੂੰ ਰਾਤ ਨੂੰ 2 ਵਜਿਆਂ ਤੋਂ ਕੁਐਸਚਨ ਕਰਨ ਲੱਗ ਜਾਣਾ, ਸਾਡੇ ਨਾਲ ਬੈਠ ਕੇ ਜਿਹੜੀਆਂ ਉਹਨਾਂ ਦੀ ਆਪਦੀ ਇੰਟੈਰੋਗੇਸ਼ਨ ਕਰਨੀ, ਉਹ ਵੀ ਤਸ਼ੱਦਦ ਆ ਨਾ। ਸਾਨੂੰ 2.5 ਬਾਏ 5.5-6 ਫੁੱਟ ਦੇ ਸੈੱਲ 'ਚ ਜਿਹੜਾ ਚਾਰੇ ਪਾਸਿਓਂ ਬੰਦ, ਉਹਦੇ 'ਚ ਮੈਨੂੰ ਤਾੜ ਦਿੱਤਾ ਗਿਆ। ਸੋਲਿਟਰੀ ਕਨਫਾਈਨਮੈਂਟ ਤਸ਼ੱਦਦ ਆ ਨਾ। ਕੀ ਹੁੰਦਾ ਇਹ? ਬੰਦੇ ਨੂੰ ਮੈਂਟਲੀ ਤੋੜਨਾ। ਸੋ ਪਰ ਐਨੀਵੇਜ਼ ਉੱਥੇ ਜਿਹੜੇ ਸਾਰੇ ਬੰਦੇ ਸੀ, ਉਹ ਜਿਹਨੇ ਗੱਤਕਾ ਖੇਡਿਆ ਸੀ ਉੱਥੇ ਲਾਲ ਕਿਲੇ 'ਚ, ਇੱਕ ਮੁੰਡੇ ਨੇ, ਫਿਰ ਇਕਬਾਲ ਸਿੰਘ ਸੀਗੇ, ਹੋਰ ਸੀ, ਉਹਨਾਂ ਨੂੰ ਕੁੱਟਿਆ ਮਾਰਿਆ ਨਹੀਂ ਗਿਆ ਉੱਥੇ, ਕਿਉਂਕਿ ਉਹ ਕ੍ਰਾਈਮ ਬ੍ਰਾਂਚ ਸੀ। ਉਹਨਾਂ ਨੂੰ ਆਪਦਾ ਢੰਗ ਹੁੰਦਾ, ਉਹਨਾਂ ਨੇ ਇਨਫੋਰਮੇਸ਼ਨ ਕਿਵੇਂ ਤੁਹਾਡੇ ਤੋਂ ਕਢਾਉਣੀ ਆ ਜਾਂ ਤੁਹਾਨੂੰ ਮੈਂਟਲੀ ਕਿਵੇਂ ਬ੍ਰੇਕ ਕਰਨਾ। ਪਰ ਕਈ ਹੋਰ ਸਾਡੇ ਜਿਹੜੇ ਨੌਜਵਾਨ ਫੜੇ ਗਏ, ਉਹਨਾਂ 'ਤੇ ਤਸ਼ੱਦਦ ਫਿਜ਼ੀਕਲ ਵੀ ਹੋਇਆ, ਹੈ ਨਾ। ਉਹਨਾਂ ਨੂੰ ਮੈਨੂੰ ਇਹ ਲੱਗਦਾ ਵੀ ਜਿਹੜਾ ਰਣਜੀਤ ਆਪਣਾ ਸੀ ਜਾਂ ਹੋਰ ਜਿਹੜੇ ਬੰਦੇ ਫੜੇ ਗਏ 27 ਜਾਂ 28 ਤਰੀਕ ਨੂੰ, ਜਦੋਂ ਉੱਥੇ ਝੜਪ ਹੋਈ ਆ ਪੁਲਿਸ ਵਾਲਿਆਂ ਨਾਲ, ਉਹ ਪੁਲਿਸ ਜਿਹੜੇ ਬੰਦਿਆਂ ਨੂੰ ਚੱਕ ਕੇ ਲੈ ਕੇ ਗਈ, ਉਹਨਾਂ ਨੂੰ ਕੁੱਟਿਆ ਉਹਨਾਂ ਨੇ। ਸੋ ਉਹ ਥਾਣੇ ਦੀ ਲੋਕਲ ਪੁਲਿਸ ਸੀ, ਥਾਣੇ ਵਾਲੇ ਇਹ ਕੰਮ ਕਰਦੇ ਹੁੰਦੇ ਆ। ਪਰ ਸਾਨੂੰ ਕਿਸੇ ਹੋਰ ਢੰਗ 'ਚ ਫਿਰ ਜੇਲ੍ਹ 'ਚ ਮੈਨੂੰ ਹਾਈ ਰਿਸਕ 'ਚ ਰੱਖਿਆ ਗਿਆ।
ਜੇਲ੍ਹ ਦੇ ਅੰਦਰ ਜੇਲ੍ਹ ਵਾਲਾ ਕੰਮ ਹੁੰਦਾ ਉਹ, ਤੇ ਉੱਥੇ ਵੀ ਜਿਸ ਤਰ੍ਹਾਂ ਦੀ ਸਟਰਗਲ ਰਹੀ ਆ, ਪਰ ਐਨੀਵੇਜ਼ ਆਪਾਂ ਚੜ੍ਹਦੀ ਕਲਾ 'ਚ ਰਹਿਣ ਵਾਲੇ ਬੰਦੇ ਆ, ਸਾਨੂੰ ਸਿਖਾਈ ਚੜ੍ਹਦੀ ਕਲਾ ਗਈ ਆ। ਜਦੋਂ ਉਹ ਸਾਨੂੰ ਮੈਨੂੰ ਜਿਹੜੇ ਉੱਥੇ ਨਾਲ ਇਨਮੇਟਸ, ਫੈਲੋ ਇਨਮੇਟਸ ਕਹਿ ਲਓ, ਉਹ ਸੀ, ਉਹ ਕਹਿੰਦੇ ਹੁੰਦੇ ਸੀ ਵੀ ਯਾਰ ਘਰਦਿਆਂ ਨੂੰ ਇਹ ਨਾ ਦੱਸੀ ਵੀ ਤੂੰ ਇੱਥੇ ਔਖਾ, ਵੀ ਆਪਾਂ ਤਾਂ ਚਲੋ ਜੋ ਸਫ਼ਰ ਕਰ ਰਹੇ ਆ ਉਹ ਕਰ ਹੀ ਰਹੇ ਆ, ਪਰ ਬਾਹਰ ਵਾਲੇ ਬਾਹਲਾ ਭੁਗਤਦੇ ਆ ਫਿਰ ਉਹਨਾਂ ਨੂੰ, ਔਰ ਉਹ ਗਲਤੀ ਕਰਦੇ ਆ ਫਿਰ ਵੀ ਕਿਵੇਂ ਨਾ ਕਿਵੇਂ ਕਢਾਈਏ ਤੇ ਉਹਦੇ 'ਚ ਗਲਤੀ ਕਰਦੇ ਆ ਤੇ ਰਿਹਾਈ ਜਾਂ ਫਿਰ ਬੇਲ ਹੋਰ ਆਪਾਂ ਖਤਾ ਖਾ ਜਾਂਦੇ ਆ ਉਹਦੇ 'ਚ। ਵੀ ਘਰਦਿਆਂ ਨੂੰ ਇਹੀ ਕਹੀਂ ਵੀ ਮੈਂ ਚੜ੍ਹਦੀ ਕਲਾ 'ਚ ਆ, ਸਭ ਫਿੱਟ ਆ, ਫਿਰ ਤੁਹਾਨੂੰ ਇਹ ਗੱਲਾਂ ਦੀ ਸਮਝ ਆ ਜਾਂਦੀ ਆ ਬਾਈ ਉੱਥੇ ਜਾ ਕੇ, ਤੁਸੀਂ ਚੜ੍ਹਦੀ ਕਲਾ ਦਾ ਸੁਨੇਹਾ ਹੀ ਭੇਜਦੇ ਹੋ। ਪਰ ਇਹ ਗੱਲ ਨਹੀਂ ਹੁੰਦੀ, ਉਹ ਬੜਾ ਔਖਾ, ਉਹਨਾਂ ਦੀਆਂ ਸੁੱਕੀਆਂ ਰੋਟੀਆਂ ਖਾਣੀਆਂ ਬੜੀਆਂ ਔਖੀਆਂ ਹੈ ਨਾ, ਪਾਣੀ ਦੇ ਨਾਲ, ਉਹ ਦਾਲ ਤਾਂ ਹੁੰਦੀ ਨਹੀਂ, ਉਹ ਪਾਣੀ ਹੁੰਦਾ, ਉਹ ਬੜਾ ਔਖੀਆਂ ਚੀਜ਼ਾਂ ਇਹ। ਫਿਰ ਤੁਹਾਨੂੰ ਇਕੱਲੇ ਨੂੰ ਤਾੜ ਦਿੱਤਾ ਜਾਣਾ, ਤੁਹਾਡੇ ਕੋਲੇ ਤੁਸੀਂ ਬੇਬਸ ਹੋ, ਇਟਸ ਨਾਟ ਈਜ਼ੀ, ਪਰ ਚਲੋ ਪਰਮਾਤਮਾ ਉੱਥੇ ਤੁਹਾਡੇ ਅੰਗ ਸੰਗ ਸਹਾਈ ਹੁੰਦਾ, ਸ਼ਹੀਦਾਂ ਸਿੰਘਾਂ ਦਾ ਪਹਿਰਾ ਰਿਹਾ ਤੇ ਚੜ੍ਹਦੀ ਕਲਾ 'ਚ ਰਹੇ। ਦੀਪ, ਲੱਖਾ ਵੀ ਜਿਹੜਾ ਇਸ ਸਮੇਂ ਫਰਾਰ ਆ, ਹੈ ਨਾ, ਲੱਖੇ ਦੇ ਉੱਪਰ ਵੀ ਜਿਹੜਾ ਇਸੇ ਤਰ੍ਹਾਂ ਦੇ ਇੱਕ ਕੇਸ ਆ ਜਿਹੜਾ ਰਜਿਸਟਰਡ ਕੀਤਾ ਗਿਆ, ਤੇ ਲੱਖੇ ਸਿਧਾਣੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੱਖੇ ਨੂੰ ਕੋਈ ਐਡਵਾਈਸ ਦੇਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਖੁਦ ਵਕਾਲਤ ਦੇ ਵਿੱਚੋਂ, ਇਸ ਪ੍ਰੋਫੈਸ਼ਨ ਦੇ ਵਿੱਚੋਂ, ਲੱਖੇ ਬਾਰੇ ਤੁਹਾਡੀ ਕੀ ਰਾਏ ਆ, ਉਹਨੂੰ ਕੀ ਸੁਨੇਹਾ ਤੁਸੀਂ ਦੇਣਾ ਚਾਹੁੰਦੇ? ਦੇਖੋ, ਅਸੀਂ ਕੁਝ ਗਲਤ ਕੀਤਾ ਨਹੀਂ, ਸਾਨੂੰ ਡਰਨਾ ਨਹੀਂ ਚਾਹੀਦਾ ਕਿਸੇ ਗੱਲ ਤੋਂ। ਮੈਨੂੰ ਲੱਗਦਾ ਉਹ ਕਾਫੀ ਹੱਦ ਤੱਕ ਇਹ ਸੋਚਦਾ ਹੋਣਾ ਵੀ ਕਿਸਾਨ ਆਗੂ ਆ ਜਿਹੜੇ, ਇਹ ਜਦੋਂ ਸਮਝੌਤਾ ਕਰਨਗੇ ਤੇ ਕੇਸ ਵੀ ਰਫਾ ਦਫਾ ਹੋ ਜਾਣਗੇ ਉਸ ਵੇਲੇ, ਕਿਉਂਕਿ ਪੋਲੀਟੀਕਲ ਨੇਚਰ ਦੇ ਕੇਸ ਆ, ਔਰ ਵਾਕਈ ਪੋਲੀਟੀਕਲ ਨੇਚਰ ਦੇ ਕੇਸ ਆ। ਅਸੀਂ ਗਲਤ ਤਾਂ ਕੁਝ ਕੀਤਾ ਹੀ ਨਹੀਂ, ਨਾ ਕਿਸੇ ਨੂੰ ਭੜਕਾਇਆ, ਨਾ ਕੋਈ ਵਾਇਲੈਂਸ ਕੀਤੀ, ਨਾ ਕਿਤੋਂ ਫੰਡਸ ਲਏ, ਨਾ ਕਿਸੇ ਐਂਟੀ ਨੈਸ਼ਨਲ ਐਕਟੀਵਿਟੀਜ਼ 'ਚ ਪਾਰਟ ਲਿਆ, ਜੇ ਤੁਸੀਂ ਕਹੋ ਤਾਂ, ਹੈ ਨਾ, ਵੀ ਜਿੱਥੋਂ ਸਟੇਟ ਨੂੰ ਪ੍ਰੋਬਲਮ ਹੋ ਸਕਦੀ ਆ, ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਪਰ ਸਾਨੂੰ ਪ੍ਰਚਾਰਿਆ ਐਂ ਗਿਆ, ਦਿਖਾਇਆ ਐਂ ਗਿਆ ਜਿਵੇਂ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਅਸੀਂ। ਸੋ ਮੇਰੀ ਤਾਂ ਸਲਾਹ ਇਹੀ ਆ ਵੀ ਡਰਨਾ ਨਹੀਂ ਚਾਹੀਦਾ ਕਿਸੇ ਗੱਲ ਤੋਂ ਵੀ, ਨਿਡਰ ਹੋ ਕੇ ਆਪਾਂ ਸਿਚੁਏਸ਼ਨ ਦਾ ਸਾਹਮਣਾ ਕਰੀਏ। ਅਸੀਂ ਸਾਰੇ ਨਾਲ ਖੜ੍ਹੇ ਹਾਂ, ਐਸੀ ਕੋਈ ਗੱਲ ਨਹੀਂ ਆ, ਅਤੇ ਉਹਨੇ ਬੜੀ ਇਮਾਨਦਾਰੀ ਨਾਲ, ਬੜੀ ਵੱਡੀ ਉਹਦੀ ਵੀ ਦੇਣ ਆ ਇਸ ਅੰਦੋਲਨ ਨੂੰ, ਕੰਟਰੀਬਿਊਸ਼ਨ ਆ, ਅਤੇ ਉਹਦੀ ਇੱਕ ਤਾਂ ਇਮੇਜ ਖਾਤਰ ਅਤੇ ਉਹਦੀ ਪਰਸਨਲ ਫਰੀਡਮ ਖਾਤਰ ਸਾਨੂੰ ਲੜਨਾ ਚਾਹੀਦਾ। ਆਉਣ ਵਾਲੇ ਸਮੇਂ 'ਚ ਵੀ ਤੁਸੀਂ ਕਿਸ ਤਰੀਕੇ ਨਾਲ ਇਸ ਅੰਦੋਲਨ ਦੇ ਵਿੱਚ ਵੀ ਵਿਚਰੋਗੇ? ਤੇ ਪੰਜਾਬ ਦੇ ਵਿੱਚ ਮੇਰਾ ਜਿਹੜਾ ਕੁਐਸਚਨ ਹੈ ਉਹ ਰਾਜਨੀਤਿਕ ਪੱਖ ਤੋਂ ਹੈ, ਰਾਜਨੀਤਿਕ ਪੱਖ ਤੋਂ ਕਿਸ ਤਰੀਕੇ ਨਾਲ ਤੁਸੀਂ ਵਿਚਰਨਾ ਚਾਹੋਗੇ, ਕਿਸ ਤਰੀਕੇ ਨਾਲ ਵਿਚਰੋਗੇ? ਕੀ ਤੁਹਾਡੇ ਉਹਦੇ ਵਾਸਤੇ ਤੁਸੀਂ ਕੋਈ ਪੇਪਰ ਪਲਾਨ, ਵਾਈਟ ਪੇਪਰ ਤਿਆਰ ਕੀਤਾ? ਨਹੀਂ, ਦੇਖੋ, ਜਿਹੜੀ ਸਿਚੁਏਸ਼ਨ ਆ ਨਾ ਉਹ ਬੜੀ ਡਰੈਸਟਿਕਲੀ ਚੇਂਜ ਹੋ ਰਹੀ ਆ। ਜੇ ਆਪਾਂ ਦੇਖੀਏ, ਈਵਨ ਸੰਘਰਸ਼ 'ਚ ਸਿਚੁਏਸ਼ਨਸ ਕਿੰਨੀਆਂ ਡਰੈਸਟਿਕ ਚੇਂਜ ਹੁੰਦੀਆਂ ਸੀ। ਸਵੇਰੇ ਕੋਈ ਹੋਰ ਸਿਚੁਏਸ਼ਨ ਹੁੰਦੀ ਸੀ, ਕੁਝ ਹੋਰ ਸਰਕਮਸਟੈਂਸਸ ਹੁੰਦੇ ਸੀ, ਸ਼ਾਮ ਤੱਕ ਕੁਝ ਹੋਰ ਹੋ ਜਾਂਦੇ ਸੀ। ਇਸੇ ਤਰ੍ਹਾਂ ਹਜੇ ਵੀ ਬੜੀ ਡਰੈਸਟਿਕਲੀ ਸਿਚੁਏਸ਼ਨ ਚੇਂਜ ਹੋ ਰਹੀ ਆ। ਮੈਨੂੰ ਲੱਗਦਾ ਇਸ ਜਿਹੜਾ ਇਨਸਟੇਬਲ ਮਾਹੌਲ 'ਚ, ਹੈ ਨਾ, ਇਟਸ ਨਾਟ ਸਟੇਬਲ, ਇਹਦੇ 'ਚ ਜੇ ਆਪਾਂ ਕੋਈ ਹੁਣ ਡਿਸੀਜਨ ਲੈਂਦੇ ਆ, ਇਟਸ ਟੂ ਅਰਲੀ। ਆਪਾਂ ਨੂੰ ਸੋਚ ਸਮਝ ਕੇ, ਟੀਮ ਵਰਕ ਨਾਲ ਸਲਾਹ ਕਰਕੇ, ਸਾਰੇ ਸਿਆਣੇ ਬੰਦਿਆਂ ਦੀ ਸਲਾਹ ਵੀ ਲੈ ਕੇ ਫਿਰ ਕੋਈ ਡਿਸੀਜਨ ਲੈਣਾ ਚਾਹੀਦਾ। ਪਰ ਪੰਜਾਬ ਲਈ ਵਿਚਰਨਾ ਪਊਗਾ, ਪੋਲੀਟੀਕਲੀ ਵੀ ਵਿਚਰਨਾ ਪਊਗਾ, ਚਾਹੇ ਉਹ ਕੌਨਫਲਿਕਟ ਪੋਲੀਟਿਕਸ ਹੋਵੇ, ਚਾਹੇ ਮੇਨ ਸਟਰੀਮ ਪੋਲੀਟੀਕਲ ਫੀਲਡ ਹੋਵੇ, ਹੈ ਨਾ। ਆਪਾਂ ਨੂੰ ਵਿਚਰਨਾ ਪਊਗਾ, ਆਪਦੇ ਲੋਕਾਂ ਦੀ ਗੱਲ ਕਰਨੀ ਪਊ, ਉਹਨਾਂ ਦੀਆਂ ਪ੍ਰੋਬਲਮਸ ਦੀ, ਉਹਨਾਂ ਦੇ ਮਸਲਿਆਂ ਦੀ ਗੱਲ ਕਰਨੀ ਪਊਗੀ, ਔਰ ਅਸਲ ਪ੍ਰੋਬਲਮ ਅਤੇ ਮਸਲਿਆਂ ਦੀ ਗੱਲ ਕਰਨੀ ਪਊਗੀ। ਤਾਂ ਹੀ ਮੈਨੂੰ ਲੱਗਦਾ ਸਾਡਾ ਕੋਈ ਫਿਊਚਰ ਹੈਗਾ ਪੰਜਾਬ ਦਾ ਇੱਥੇ, ਤਾਂ ਹੀ ਕੋਈ ਫਾਇਦਾ ਜੇ ਕੋਈ ਗੱਲ ਕਰੇ ਅਤੇ ਉਹਨਾਂ ਲਈ ਲੋਕਾਂ ਨੂੰ ਜਾਗਰੂਕ ਕਰੇ, ਲੋਕ ਵੀ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ, ਫਿਰ ਹੀ ਕੋਈ ਫਾਇਦਾ ਭਾਈ। ਅਦਰਵਾਈਜ਼ ਜੇ ਲੋਕਾਂ ਦਾ ਆਪਾਂ ਲੋਕਾਂ ਨੂੰ ਫਿਰ ਵਰਗਲਾਉਣਾ, ਉਹਨਾਂ ਨੂੰ ਮੈਨੀਪੂਲੇਟ ਕਰਨਾ, ਕੋਈ ਆਪਦੇ ਫਾਇਦੇ ਕਰਨੇ ਆ, ਪਰਸਨਲ ਫਾਈਨੈਂਸ਼ੀਅਲ ਫਾਇਦੇ ਕਰਨੇ ਆ, ਫਿਰ ਕੋਈ ਫਾਇਦਾ ਨਹੀਂ। ਫਿਰ ਤਾਂ ਬੜੇ ਇਹੋ ਜਿਹੇ ਆਏ, ਬੜੇ ਗਏ, ਉਹਨਾਂ ਦੇ ਉਹ ਕੋਈ ਫਾਇਦਾ ਨਹੀਂ ਫਿਰ। ਭਾਈ, ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਇੰਨੀ ਦਿਨੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਪਿਛਲੇ ਦਿਨੀ ਬੇਅਦਬੀਆਂ ਹੋਈਆਂ, ਉਸ ਦੇ ਬਾਬਤ ਜਿਹੜਾ ਬੜਾ ਵੱਖ-ਵੱਖ ਤਰ੍ਹਾਂ ਦੇ ਬਿਆਨ ਨਿਕਲ ਕੇ ਸਾਹਮਣੇ ਆਏ। ਹਾਈ ਕੋਰਟ ਵੱਲੋਂ ਜਿਸ ਤਰੀਕੇ ਨਾਲ ਸਿੱਟ ਨੂੰ ਰੱਦ ਕਰ ਦਿੱਤਾ ਗਿਆ, ਉਹਦੀ ਜਾਂਚ ਨੂੰ ਰੱਦ ਕਰ ਦਿੱਤਾ ਗਿਆ, ਕੁੰਵਰ ਵਿਜੇ ਪ੍ਰਤਾਪ ਨੂੰ ਸਾਈਡ ਕਰ ਦਿੱਤਾ ਗਿਆ, ਕੁੰਵਰ ਵਿਜੇ ਪ੍ਰਤਾਪ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ, ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ? ਕਿ ਜੋ ਇਹ ਬੇਅਦਬੀਆਂ ਹੋਈਆਂ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ,
ਉਸ ਸੰਬੰਧੀ ਕੀ ਗੁਰੂ ਸਾਹਿਬ ਨੂੰ ਇਨਸਾਫ ਨਹੀਂ ਮਿਲੇਗਾ ਜਾਂ ਸਾਡੀ ਸਿੱਖ ਕੌਮ ਨੂੰ ਜਿਹੜਾ ਇਹ ਇਨਸਾਫ ਕਦੇ ਨਹੀਂ ਮਿਲੂਗਾ? ਕੀ ਲੱਗਦਾ ਤੁਹਾਨੂੰ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕੋਈ ਕਰ ਸਕਦਾ। ਉਹ ਸਾਡੀਆਂ ਗਲਤੀਆਂ ਸੀ, ਅਸੀਂ ਇਹੋ ਜਿਹਾ ਸਿਸਟਮ ਹੀ ਨਹੀਂ ਉਸਾਰ ਸਕੇ ਵੀ ਆਪਦੇ ਇਸ਼ਟ ਦੀ ਵੀ ਰੱਖਿਆ ਕਰ ਸਕੀਏ। ਇਹ ਤਾਂ ਸਾਡੇ 'ਚ ਘਾਟ ਆ। ਫਿਰ ਜਿਹੜੀ ਇਨਸਾਫ ਦੀ ਗੱਲ ਕਰਦੇ ਆ, ਉਸ ਸ਼ਬਦ ਗੁਰੂ ਦੀ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ। ਉਹ ਤਾਂ ਇੱਕ ਜੋਤ ਆ, ਉਸ ਜੋਤ ਨੂੰ ਕੋਈ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਆ, ਉਹਨੂੰ ਕਿਵੇਂ ਕੋਈ ਟੱਚ ਕਰ ਲਊਗਾ। ਬਟ ਜੇ ਆਪਾਂ ਕਹੀਏ ਵੀ ਇਹ ਕੋਸ਼ਿਸ਼ ਕਿਹਨੇ ਕੀਤੀ ਨਿਰਾਦਰ ਕਰਨ ਦੀ, ਹੈ ਨਾ, ਉਹ ਪਿਨ ਪੁਆਇੰਟ ਕਰੀਏ, ਇਹਦੇ ਪਿੱਛੇ ਕਿਸ ਤਰ੍ਹਾਂ ਦੇ ਆਨਸਰ ਇਨਵੋਲਵਡ ਸੀ, ਉਹਨੂੰ ਪਿਨ ਪੁਆਇੰਟ ਕਰੀਏ, ਇਹ ਗੱਲਾਂ ਸਾਰੀਆਂ ਸਾਹਮਣੇ ਆਉਣਗੀਆਂ। ਇਸ ਲੈਵਲ 'ਤੇ ਜਾ ਕੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸ ਜੋਤ ਨੂੰ ਜੇ ਕਹੋਗੇ ਧੋਖਾ ਦੇ ਸਕਦੇ ਹੋ ਤੇ ਤੁਸੀਂ ਦੁਨੀਆ ਤੋਂ ਛੁਪ ਕੇ ਰਹਿ ਸਕਦੇ ਹੋ, ਇਹ ਹੋ ਹੀ ਨਹੀਂ ਸਕਦਾ। ਅਧਿਆਤਮ ਜਾਂ ਜਿਹੜੀ ਇਹ ਸਪਿਰਿਚੁਅਲ ਵਰਲਡ ਆ, ਜਿਹੜਾ ਹੈ ਨਾ ਰੱਬ ਦੀ ਦੁਨੀਆ, ਇਹ ਇੱਕ ਇਹੋ ਜਿਹੀ ਦੁਨੀਆ ਜਿੱਥੇ ਸਭ ਕੁਝ ਨਿਤਾਰਿਆ ਜਾਂਦਾ, ਜਿੱਥੇ ਨਿਰਮਲ ਜਲ ਤੁਹਾਡੇ ਸਾਹਮਣੇ ਆ ਜਾਣਾ ਤੇ ਜਿਹੜਾ ਗੰਦਲੀ ਚੀਜ਼ ਆ ਉਹ ਤੁਹਾਨੂੰ ਦਿਖ ਜਾਣੀ ਆ ਥੱਲੇ ਪਈ ਹੋਈ। ਸੋ ਇਹ ਗੱਲ ਤਾਂ ਸਾਨੂੰ ਜਦੋਂ ਗੁਰੂ ਸਾਹਿਬ ਤੇ ਸਾਨੂੰ ਭਰੋਸਾ ਹੋਵੇ, ਭਰੋਸੇ ਨੇ ਹੀ ਇਹ ਗੱਲਾਂ ਕਰਾਉਣੀਆਂ। ਭਾਈ ਉਹਨਾਂ ਤੇ ਭਰੋਸਾ ਰੱਖੋ, ਸਭ ਕੁਝ ਸਾਡੇ ਸਾਹਮਣੇ ਆ ਜਾਣਾ। ਪਰ ਸਾਡਾ ਫਰਜ਼ ਕੀ ਆ, ਜਿੱਥੇ ਵੀ ਕੋਈ ਸਾਨੂੰ ਇਹ ਲੱਗਦਾ ਵੀ ਕੋਈ ਜ਼ੁਲਮ ਕਰ ਰਿਹਾ, ਜਬਰ ਕਰ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰ ਰਿਹਾ, ਅਸੀਂ ਆਵਾਜ਼ ਆਪਦੀ ਬੁਲੰਦ ਕਰੀਏ। ਅਸੀਂ ਆਪਦੇ ਤੱਕ ਆਪਦੀਆਂ ਪਰਸਨਲ ਲੋੜਾਂ ਤੱਕ ਸੀਮਤ ਨਾ ਰਹੀਏ। ਸਾਡੀ ਇੱਕ ਸੋਸ਼ਲ ਰਿਸਪੌਂਸਿਬਿਲਟੀ ਆ, ਸਾਡੀ ਇੱਕ ਰਿਸਪੌਂਸਿਬਿਲਟੀ ਸਾਡੇ ਤੇ ਸਾਡੇ ਗੁਰੂ ਨੇ ਵੀ ਲਾਈ ਆ, ਜਿਹਦੇ 'ਚ ਮਨੁੱਖਤਾ ਦੀ ਸੇਵਾ ਦਿੱਤੀ ਗਈ ਆ ਸਾਨੂੰ, ਹੈ ਨਾ, ਉਹ ਵੀ ਸਾਨੂੰ ਸਾਡਾ ਧਰਮ ਆ ਅਤੇ ਅਸੀਂ ਉਹ ਵੀ ਨਿਭਾਉਣਾ, ਨਾਲ ਦੀ ਨਾਲ ਆਪਦੇ ਪਰਸਨਲੀ ਲੋੜਾਂ ਨੂੰ ਵੀ ਪੂਰਾ ਕਰਨਾ। ਤਾਂ ਇੱਕ ਬੈਲੈਂਸ ਜਿਹਾ ਮੇਨਟੇਨ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਤੁਸੀਂ ਗੱਲ ਕੀਤੀ ਹੈ ਕਿ ਹਜੇ ਤੁਸੀਂ ਸੋਚਣਾ ਚਾਹੁੰਦੇ ਹੋ ਕਿ ਰਾਜਨੀਤੀ ਦੀ ਆਪਾਂ ਗੱਲ ਕਰਦੇ ਹਾਂ, ਰਾਜਨੀਤਿਕ ਪੱਖ ਤੋਂ ਗੱਲ ਕਰਦੇ, ਸਮਾਂ ਬਹੁਤ ਥੋੜ੍ਹਾ, ਕਿਉਂਕਿ 2022 ਦੇ ਵਿੱਚ ਪੰਜਾਬ ਦੇ ਇਲੈਕਸ਼ਨ ਆ ਜਾਣੇ, ਫਿਰ 5 ਸਾਲ ਵਾਸਤੇ ਫਿਰ ਜਿਹੜਾ ਅੱਗੇ ਸਰਕਾਰ ਚੁਣੀ ਜਾਣੀ ਹੈ ਅਤੇ ਉਸ ਤੋਂ ਬਾਅਦ ਮੈਂ ਸਮਝਦਾ ਕਿ 5 ਸਾਲ ਦਾ ਅਗਲਾ ਸਮਾਂ ਜਿਹੜਾ ਫਿਰ ਵਿੱਚ ਆ ਜਾਣਾ, ਕਿਉਂਕਿ ਸਾਨੂੰ ਇਸ ਲਿਮਟਡ ਸਮੇਂ ਦੇ ਵਿੱਚ ਹੀ ਸੋਚਣਾ ਪੈਣਾ। ਤੁਹਾਡੀ ਕੀ ਮਨਸ਼ਾ, ਕੀ ਪਲੈਨਿੰਗ ਹੈ, ਉੱਥੇ ਫਿਰ ਮੈਂ ਆਉਣਾ ਚਾਹੁੰਦਾ। ਬਾਈ ਗੱਲ ਆਏ ਆ, ਸਮਾਂ ਤੁਸੀਂ ਚੋਣਾਂ ਦੇ ਨਾਲ ਲਾ ਕੇ ਨਾ ਸੋਚੋ। ਕੱਲੀਆਂ ਚੋਣਾਂ ਦੇ ਥਰੂ ਜੇ ਆਪਾਂ ਕਹੀਏ ਚੁਣ ਕੇ ਜਾਈਏ ਤੇ ਫੇਰ ਪੰਜਾਬ ਦਾ ਭਲਾ ਕਰ ਸਕਦੇ ਆ, ਉਹ ਤਾਂ ਇੱਕ ਪਾਰਟ ਆ, ਇੱਕ ਰਿਪਰੈਜ਼ੈਂਟੇਟਿਵ ਆ ਜਿਹੜਾ ਚੁਣਿਆ ਹੋਇਆ, ਵਿਧਾਨ ਸਭਾ 'ਚ ਜਾ ਕੇ ਜਾਂ ਪਾਰਲੀਮੈਂਟ 'ਚ ਜਾ ਕੇ ਉਹਨੇ ਗੱਲ ਕਰਨੀ ਆ। ਤੁਸੀਂ ਹੋਰ ਬੜੇ ਢੰਗ 'ਚ ਤੁਸੀਂ ਆਪਦੇ ਲੋਕਾਂ ਦੀ, ਆਪਦੀ ਮਿੱਟੀ ਦੀ, ਪੰਜਾਬ ਲਈ ਕੁਝ ਕਰ ਸਕਦੇ ਹਾਂ। ਹੁਣ ਆਪਾਂ ਕਿਹੜਾ ਚੁਣੇ ਹੋਏ ਰਿਪਰੈਜ਼ੈਂਟੇਟਿਵ ਆ, ਹੁਣ ਵੀ ਤਾਂ ਆਪਾਂ ਕਿਸੇ ਯਤਨ ਰਾਹੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ, ਉਹਨਾਂ ਨੂੰ ਜਗਾ ਰਹੇ ਹਾਂ। ਲੋਕ ਉੱਠੇ ਆ, ਲੋਕਾਂ ਦੀਆਂ ਉਮੀਦਾਂ ਜਾਗੀਆਂ, ਕੁਝ ਚੰਗਾ ਹੋਊਗਾ। ਸਾਰੇ ਕਹਿ ਰਹੇ ਆ ਚਲੋ ਜੀ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਕੁਝ ਕਰਦੇ ਹਾਂ, ਹੈ ਨਾ। ਇਹ ਕਿੱਥੋਂ ਆਈਆਂ ਭਾਵਨਾਵਾਂ, ਇਹ ਕਿੱਥੋਂ ਜਾਗੀਆਂ, ਇਹ ਫਿਊਚਰ ਕਿੱਥੋਂ ਦਿਖਿਆ ਪੰਜਾਬ ਦਾ? ਕਿਉਂਕਿ ਆਪਾਂ ਸਿਰਫ ਆਈਡੀਆ ਹੀ ਥਰੋ ਕੀਤਾ, ਆਪਾਂ ਹੋਂਦ ਦੀ ਲੜਾਈ ਦਾ ਆਈਡੀਆ ਥਰੋ ਕੀਤਾ, ਲੋਕ ਜਾਗ ਪਏ, ਉਹਨਾਂ ਦਾ ਵਿਰਸਾ ਜਾਗ ਪਿਆ ਅੰਦਰ। ਸੋ ਚੋਣਾਂ ਦੇ ਨਾਲ ਤੁਸੀਂ ਇਸ ਗੱਲ ਨੂੰ ਨਾ ਲਾਓ ਵੀ ਸਮਾਂ ਥੋੜ੍ਹਾ, ਸਮਾਂ ਚੋਣਾਂ ਲਈ ਥੋੜ੍ਹਾ ਹੋ ਸਕਦਾ। ਜੇ ਆਪਾਂ ਮੇਨ ਸਟਰੀਮ ਪੋਲੀਟਿਕਸ ਦੀ ਗੱਲ ਕਰਨੀ ਆ ਵੀ ਚਲੋ ਇਸ ਇਲੈਕਸ਼ਨਸ 'ਚ ਵੀ ਆਪਣੀ ਕੋਈ ਨਾ ਕੋਈ ਪ੍ਰੈਜ਼ੈਂਸ ਹੋਵੇ, ਹੈ ਨਾ, ਉਹ ਪ੍ਰੈਜ਼ੈਂਸ ਲਈ ਵੀ ਆਪਾਂ ਕੁਛ ਨਾ ਕੁਛ ਕਰਾਂਗੇ ਡੈਫੀਨੇਟਲੀ। ਪਰ ਅਦਰਵਾਈਜ਼ ਵੀ ਬੜੇ ਹੋਰ ਐਵਨਿਊਜ਼ ਆ, ਐਸਪੈਕਟਸ ਆ ਜਿਹਦੇ ਥਰੂ ਆਪਾਂ ਆਪਦੇ ਲੋਕਾਂ ਲਈ ਕੁਛ ਨਾ ਕੁਛ ਕਰ ਸਕਦੇ ਹਾਂ, ਅਤੇ ਉਹ ਵੀ ਸਭ ਕੁਛ ਕਰਨਾ। ਜੀ ਭਾਈ, ਆਖਰੀ ਸਵਾਲ ਤੁਹਾਨੂੰ ਕਰਨ ਲੱਗਿਆ ਮੈਂ, ਜਦੋਂ ਤੁਸੀਂ ਇੱਥੋਂ ਅਰੈਸਟ ਹੁੰਦੇ ਹੋ, ਤੁਹਾਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ, ਤਾਂ ਇੱਕ ਵਾਰੀ ਕੀ ਭਾਵਨਾਵਾਂ ਤੁਹਾਡੀਆਂ ਕੀ ਸੀ? ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਲੋਕਾਂ ਵਾਸਤੇ ਖੜ੍ਹੇ, ਇਸ ਅੰਦੋਲਨ ਵਾਸਤੇ ਖੜ੍ਹੇ, ਅਤੇ ਉਸ ਤੋਂ ਬਾਅਦ ਜੋ ਕੁਛ ਸਟੇਜ ਤੋਂ ਵਾਪਰਿਆ, ਹਾਲਾਂਕਿ ਤੁਹਾਡੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ, ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਤੁਹਾਨੂੰ ਝੰਜੋੜਿਆ, ਜਾਂ ਕੀ ਭਾਵਨਾਵਾਂ ਕੀ ਸੀ ਤੁਹਾਡੀਆਂ ਉਦੋਂ? ਉਸ ਬਾਈ ਭਾਵਨਾਵਾਂ ਦੇਖੋ, ਮੈਂ ਹਰਟ ਤਾਂ ਹੋਇਆ ਸੀ ਔਰ ਮੈਂ ਇਮੋਸ਼ਨਲ ਵੀ ਹਾਂ, ਜਜ਼ਬਾਤੀ ਬੰਦਾ, ਬੜਾ ਹਰਟ ਹੋਇਆ ਇਸ ਗੱਲ ਤੋਂ ਵੀ ਮੈਂ ਆਪਦਾ ਜਿਹੜੀ ਰੂਹ ਤੋਂ ਅੰਦਰੋਂ ਕੰਮ ਕੀਤਾ। ਔਰ ਲਿਟਰਲੀ ਇਸ ਕਰਕੇ ਹੀ
ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਦਿਲਾਂ ਨੂੰ ਆਪਾਂ ਛੂਹਿਆ, ਉਹਨਾਂ ਦੀ ਰੂਹਾਂ ਨੂੰ ਛੂਹਿਆ, ਹੈ ਨਾ। ਪਰ ਆਲ ਆਫ ਅ ਸਡਨ ਸਾਰੀ ਖਲਕਤ ਹੀ ਉਲਟ ਹੋ ਗਈ। ਫਿਰ ਵੀ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਤੁਹਾਡੇ ਅੰਦਰ ਤਾਂ ਸੱਚ ਹੈਗਾ, ਕੋਈ ਨਹੀਂ। ਜੇ ਲੋਕ ਉਲਟ ਹੋ ਗਏ ਇਸ ਟਾਈਮ, ਤੁਹਾਨੂੰ ਸਾਰੇ ਉਹਨਾਂ ਕਿਸੇ ਤਰ੍ਹਾਂ ਦੇ ਹੋਰ ਨੈਰੇਟਿਵ ਦਾ ਸ਼ਿਕਾਰ ਹੋ ਗਏ। ਸਮਾਂ ਬਦਲੂਗਾ, ਹਵਾ ਬਦਲੂਗੀ। ਤੱਤੀਆਂ ਹਵਾਵਾਂ ਬੰਦਿਆਂ 'ਤੇ ਹੀ ਵਗਦੀਆਂ ਹੁੰਦੀਆਂ, ਬੰਦੇ ਹੀ ਇਹਦੇ 'ਚੋਂ ਨਿਕਲਦੇ ਹੁੰਦੇ ਆ। ਅਤੇ ਉਹ ਕਹਿੰਦੇ ਆ, ਗਿਰਤੇ ਹੈ ਸ਼ਾਹ ਸਵਾਰ ਮੈਦਾਨੇ ਜੰਗ ਮੇਂ, ਉਹ ਸ਼ਖਸ ਜਾਂ ਉਹ ਤਿਫਲ ਕਿਆ ਗਿਰੇ ਜੋ ਚਲਤਾ ਹੀ ਘੁਟਨੋਂ ਕੇ ਬਲ। ਸੋ ਇਸ ਲਈ ਕੋਈ ਗੱਲ ਨਹੀਂ। ਔਰ ਬਾਕੀ ਜਿਸ ਤਰ੍ਹਾਂ ਦਾ ਪੋਲੀਟੀਕਲ ਸਟਰਕਚਰ ਹੋ ਰੱਖਿਆ ਨਾ ਸਾਡੇ ਦੇਸ਼ 'ਚ, ਉੱਥੇ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਹੁਣ, ਹੈ ਨਾ। ਔਰ ਜੇ ਕੋਈ ਬੋਲਦਾ ਉਹਨੂੰ ਦਬਾ ਲਿਆ ਜਾਂਦਾ। ਇੱਕ ਇੱਕ ਬੰਦੇ ਤੋਂ ਇਨਸਿਕਿਉਰ ਹੋ ਰਹੇ ਆ। ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਨੂੰ ਪਤਾ ਸੀ ਦੈਟ ਇਹ ਕੌਨਸਪੀਰੇਸੀ ਆ, ਪਰ ਇਹ ਬਹੁਤ ਛੇਤੀ ਇਹਦੇ ਤੋਂ ਪਰਦਾ ਉੱਠ ਜੂਗਾ, ਅਤੇ ਉੱਠ ਗਿਆ। ਉਹ ਤੁਹਾਡੇ ਸਾਹਮਣੇ ਆ। ਮੈਨੂੰ ਅਰਦਾਸਾਂ ਨੇ ਹੀ ਬਾਹਰ ਕੱਢਿਆ, ਨਹੀਂ ਇੰਨੀ ਛੇਤੀ ਆਪਾਂ ਬਾਹਰ ਨਹੀਂ ਆਉਂਦੇ ਸੀ ਬਾਈ। ਇੰਨੀਆਂ ਅਰਦਾਸਾਂ ਮੈਂ ਦੇਣ ਹੀ ਨਹੀਂ ਦੇ ਸਕਦਾ ਸਾਡੇ ਬੰਦਿਆਂ ਦਾ। ਉਹਨਾਂ ਨੇ ਬਾਈ ਦਿਲੋਂ ਅਰਦਾਸਾਂ ਕੀਤੀਆਂ ਪ੍ਰਮਾਤਮਾ ਨੂੰ। ਅਤੇ ਮੈਂ ਜਦੋਂ ਸੁਣਦਾ, ਉਹਨਾਂ ਦੀ ਆਵਾਜ਼ ਸੁਣਦਾ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬਾਤ ਸੁਣਦਾ, ਮੇਰੀਆਂ ਅੱਖਾਂ ਭਰ ਆਉਂਦੀਆਂ। ਇਹ ਪੋਸੀਬਲ ਹੀ ਨਹੀਂ ਸੀ ਇੰਨਾ ਪਿਆਰ ਮਿਲਣਾ ਤੁਹਾਨੂੰ। ਸੋ ਪ੍ਰਮਾਤਮਾ ਕਿਤੇ ਨਾ ਕਿਤੇ ਤਾਂ ਬੈਠਾ। ਇੱਕ ਸਵਾਲ ਮੇਰੇ ਹੋਰ ਜ਼ਿਹਨ 'ਚ ਜਿਹੜਾ ਆਇਆ ਜੀ, ਪਰਵਿੰਦਰ ਸਿੰਘ ਜੀ ਤਲਵਾੜਾ ਬਾਰੇ, ਉਹਨਾਂ ਨੇ ਤੁਹਾਡੀ ਬਹੁਤ ਡਟ ਕੇ ਸਪੋਰਟ ਕੀਤੀ ਆ, ਡਟ ਕੇ ਤੁਹਾਡੇ ਨਾਲ ਮਤਲਬ ਸਾਥ ਦਿੱਤਾ ਜਦੋਂ ਤੁਸੀਂ ਅਰੈਸਟ ਹੁੰਦੇ ਹੋ। ਉਸ ਤੋਂ ਬਾਅਦ ਵੀ ਉਹਨਾਂ ਨੇ ਕਾਫੀ, ਹੈ ਨਾ, ਹੁਣ ਉਹ ਵੀ ਜੇਲ੍ਹ 'ਚ ਨੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਉਹਨਾਂ ਲਈ ਵੀ ਆਪਾਂ ਪੂਰੀ ਉਹਨਾਂ ਦੇ ਜਿਹੜਾ ਪੈਰਵੀ ਵੀ ਕਰ ਰਹੇ ਹਾਂ, ਕਾਨੂੰਨੀ ਲੜਾਈ ਵੀ ਲੜ ਰਹੇ ਹਾਂ, ਕਿਉਂਕਿ ਉਹ ਪਰਿਵਾਰ ਆ ਆਪਣਾ ਬਾਈ। ਅਤੇ ਉਹਨਾਂ ਨੂੰ ਬਹੁਤ ਛੇਤੀ ਆਪਾਂ ਬਾਹਰ ਲੈ ਆਵਾਂਗੇ। ਪਰਮਾਤਮਾ ਸੱਚੇ ਪਾਤਸ਼ਾਹ ਸੁੱਖ ਰੱਖੇ। ਅਤੇ ਮਾਤਾ ਨਾਲ ਮੇਰੀ ਅੱਜ ਗੱਲ ਹੋਈ ਸੀ ਘਰੇ। ਮਾਤਾ ਥੋੜ੍ਹੇ ਜਿਹੇ ਇਮੋਸ਼ਨਲ ਸੀ, ਅਤੇ ਮਾਤਾ ਨੂੰ ਮੈਂ ਮਿਲ ਕੇ ਵੀ ਆਊਂਗਾ ਜਾ ਕੇ। ਸੋ ਇਹ ਤਾਂ ਐਂ ਆ ਵੀ ਜਿਹੜੇ ਆਪਦੇ ਬੰਦੇ ਹੁੰਦੇ ਆ, ਉਹਨਾਂ ਜਦੋਂ ਭੀੜਾਂ ਪੈਂਦੀਆਂ ਉਹਨਾਂ ਦੇ ਨਾਲ ਤਾਂ ਫਿਰ ਅਸਲ ਬੰਦੇ ਖੜ੍ਹਦੇ ਹੀ ਖੜ੍ਹਦੇ ਹੁੰਦੇ ਆ। ਸੋ ਉਹਨਾਂ ਨੂੰ ਬਹੁਤ ਛੇਤੀ ਆਪਾਂ ਬਾਹਰ ਲੈ ਆਵਾਂਗੇ ਜੀ। ਸੋ ਇਹ ਸਨ ਦੀਪ ਸਿੱਧੂ, ਜਿਹੜੇ ਕਿ ਜਿਸ ਤਰ੍ਹਾਂ ਦੇ ਹਾਲਾਤ ਉਸ ਸਮੇਂ ਬਣੇ, ਉਹਨਾਂ ਹਾਲਾਤਾਂ ਤੋਂ ਬਾਹਰ ਨਿਕਲ ਕੇ ਇਸ ਸਮੇਂ ਵੀ ਚੜ੍ਹਦੀ ਕਲਾ 'ਚ ਨੇ। ਇਹਨਾਂ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਕਿ ਇਸੇ ਤਰ੍ਹਾਂ ਪੰਜਾਬ ਲਈ ਆਪਣੀ ਹੋਂਦ ਵਾਸਤੇ ਜਿਹੜੀ ਲੜਾਈ ਹੈ, ਜਿਹੜੀ ਜੰਗ ਹੈ, ਉਹ ਜਾਰੀ ਰਹੂਗੀ। ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।